ਕਿ ਕਿਹੜੇ ਹੱਸਦੀ ਨਜ਼ਰ ਲੱਗ ਜੂ ਖੁਸ਼ੀ ਨਹੀਂ ਰਹਿਣੀ ਹੈ ਕੋਈ ਗਮੀ ਦੱਸ ਦੇ ਕਿ ਕਮੀ ਦੱਸ ਦੇ ਜੋ ਵੀ ਦੱਸ ਦੇ ਕਿਸੇ ਨੇ ਦੱਸਣਾ ਦੱਸੋ ਨਹੀਂ ਦੱਸਣਾ ਨਾ ਦੱਸੋ ਲੇਕਿਨ ਅੱਜ ਬਾਬਾ ਜੀ ਫਾਈਨਲੀ ਆਖਰਕਾਰ ਸਾਡੇ ਜਿਹੜਾ ਨਾ ਧੁੱਪਾਂ ਦਾ ਸੀਜ਼ਨ ਹੋ ਗਿਆ ਸ਼ੁਰੂ ਠੀਕ ਹੈ ਅੱਜ ਮਾਸ਼ਾਅੱਲਾ ਧੁੱਪ ਨਿਕਲ ਰਹੀ ਹੈ ਕਦੀ ਪਰਛਾਵਾਂ ਹੋ ਰਿਹਾ ਧੁੱਪ ਨਿਕਲ ਰਹੀ ਉੱਪਰ ਆਏ ਸੀ ਕਿਉਂਕਿ ਕੁਝ ਖਿੜਕੀਆਂ ਖੁੱਲੀਆਂ ਛੱਡੀਆਂ ਸੀ ਤੇ ਬੇਬੇ ਕਹਿੰਦੇ ਚੁੱਪ ਜਿਹੜਾ ਨਾ ਹਵਾ ਥੋੜੀ ਫਿਰ ਜੇ ਖਿੜਕੀਆਂ ਖੁੱਲੀਆਂ ਛੱਡਦੇ ਉਹਨਾਂ ਨੇ ਕਰਿਆ ਬੰਦ ਕਿਉਂਕਿ ਮੈਂ ਚੱਲਾ ਸੀ ਇੱਕ ਜਗ੍ਹਾ ਤੇ ਕੰਮ ਉਸ ਤੋਂ ਪਹਿਲੇ ਬੇਬੇ ਕਹਿੰਦੀ ਜਾ ਕੇ ਨਾ ਖਿੜਕੀਆਂ ਬੰਦ ਕਰਿਆ ਤਾਂ ਮੈਂ ਖਿੜਕੀਆਂ ਬੰਦ ਕਰ ਲਿਆ ਮੈਂ ਕਿਹਾ ਕਿਉਂ ਨਾ ਅੱਜ ਦਾ ਵਲੌਗ ਫਿਰ ਉੱਪਰੋਂ ਹੀ ਸ਼ੁਰੂ ਕਰੀਏ ਇਹ ਜੀ ਉੱਪਰ ਆਪਣਾ ਪੋਰਸ਼ਨ ਇੱਥੇ ਟੈਰਸ ਹੈ ਠੀਕ ਹੈ ਤੇ ਮੈਨੂੰ ਸਾਹ ਇੰਨਾ ਚੜਿਆ ਸਾਹ ਮੈਨੂੰ ਮੈਂ ਤਾਂ ਚੜਿਆ ਕਿ ਮੈਂ ਨਾ ਸਪੀਡ ਨਾਲ ਭੱਜ ਕੇ ਆਇਆ ਉੱਪਰ ਗਿਆ ਸੀ ਫਿਰ ਉੱਪਰੋਂ ਥੱਲੇ ਆਇਆ ਤੇ ਇੰਨੀ ਕੋਈ ਆਪਣੀ ਨਾ ਰਨਿੰਗ ਸ਼ਨਿੰਗ ਤੇ ਹੈ ਨਹੀਂ ਇਸ ਵਜ੍ਹਾ ਤੋਂ ਸਾਹ ਜਿਹੜਾ ਤੁਹਾਡੇ ਭਰਾ ਨੂੰ ਛੇਤੀ ਕਰਕੇ ਨਹੀਂ ਛੁੱਟ ਜਾਂਦੀ ਹੈ ਤੇ ਅੱਜ ਦੇ ਵਲੌਗ ਦਾ ਮੇਨ ਕਰੈਕਟਰ ਕੀ ਹੈ ਇਹ ਤਾਂ ਤੁਸੀਂ ਥੰਬਨੇਲ ਤੋਂ ਜਾਣ ਹੀ ਲਿਆ ਹੋਗਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਕੁਐਸਚਨ ਸੀ ਸਾਰੇ ਭੈਣ ਭਰਾਵਾਂ ਦੇ ਕਿ ਬਾਈ ਜੀ ਬਾਈ ਉਹ ਭੱਜ ਗਏ ਯਾਰ ਸ਼ਿਟ ਕਾਸ਼ ਕਿ ਮੈਂ ਖਿੜਕੀ 2 ਮਿੰਟ ਪਹਿਲੇ ਬੰਦ ਨਾ ਕਰਦਾ ਤੇ ਜਿਸ ਤਰ੍ਹਾਂ ਕਾਂ ਆ ਰਿਹਾ ਸੀ ਨਾ ਕਾਂ ਨੇ ਸਿੱਧਾ ਕਮਰੇ ਦੇ ਵਿੱਚ ਨਾ ਠੱਕਰ ਖਿੜਕੀ ਬੰਦ ਕਾਂ ਆਪਾਂ ਕੈਚ ਕਰ ਲੈਣਾ ਸੀ ਹੈ ਇਸ ਕਮਰੇ 'ਚ ਆਵਾਜ਼ ਕਿੰਨੀ ਗੂੰਜਣ ਰਹੀ ਹੈ ਯਾਰ ਮਤਲਬ ਬਾਹਰ ਹਵਾ ਚੱਲ ਰਹੀ ਹੈ ਚੈੱਕ ਕਰੋ ਹਵਾ ਚੱਲ ਰਹੀ ਹੈ ਤੁਸੀਂ ਤੇ ਮੌਸਮ ਕਾਫੀ ਖੁਸ਼ਗਵਾਰ ਹੋਇਆ ਹੈ ਥੰਬਨੇਲ ਤੋਂ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਕਿ ਜੀ ਅੱਜ ਦਾ ਆਪਣਾ ਟੌਪਿਕ ਕੀ ਹੈ ਤੇ ਆਪਣਾ ਟਾਈਟਲ ਕੀ ਹੈ ਹਰ ਲੋਕਾਂ ਦਾ ਬੜਾ ਕੁਐਸਚਨ ਸੀ ਕਿ ਸਲਮਾਨ ਭਾਈ ਤੁਸੀਂ ਆਖਰ ਕਿੰਨੇ ਭੈਣ ਭਰਾ ਸਲਮਾਨ ਭਾਈ ਤੁਹਾਡੇ ਭਾਈ ਕੌਣ ਹੈ ਸਲਮਾਨ ਭਾਈ ਤੁਹਾਡੀ ਸਿਸਟਰ ਹੈ ਕੋਈ ਕਿ ਨਹੀਂ ਹੈ ਠੀਕ ਹੈ ਤੁਸੀਂ ਕਿੰਨੇ ਭੈਣ ਭਰਾ ਹੋ ਤੁਸੀਂ ਕੀ ਕਰਦੇ ਹੋ ਤੇ ਅੱਜ ਮੈਂ ਕਿਹਾ ਫਾਈਨਲੀ ਇੰਨੀ ਜ਼ਿਆਦਾ ਜਿਹੜੀ ਨਾ ਤੁਹਾਨੂੰ ਉਹ ਕਰਾਉਣ ਤੋਂ ਬਾਅਦ ਕੀ ਕਹਿੰਦੇ ਨੇ ਉਹਨੂੰ ਕੀ ਕਹਿੰਦੇ ਨੇ ਯਾਰ ਤੁਹਾਨੂੰ ਇੰਨਾ ਜ਼ਿਆਦਾ ਬਸ ਜੋ ਵੀ ਹੁੰਦਾ ਸਬਰ ਕਰਵਾਉਣ ਤੋਂ ਬਾਅਦ ਠੀਕ ਹੈ ਤੇ ਅੱਜ ਆਪਾਂ ਆਪਣੇ ਭਰਾ ਦੇ ਨਾਲ ਤੁਹਾਨੂੰ ਮਿਲਵਾ ਹੀ ਦੇਣਾ ਉਤੋਂ ਪੱਖੇ ਪੁੱਖੇ ਹਰ ਚੀਜ਼ ਬੰਦ ਕਰਿਆ ਵਾ ਨਾ ਬੌਸ ਬੇਬੇ ਹੈਲੋ ਮੈਂ ਕਿਹਾ ਪੱਖੇ ਪੁੱਖੇ ਸਾਰੇ ਬੰਦ ਕਰਿਆ ਵਾ ਖਿੜਕੀਆਂ ਬੰਦ ਕਰਿਆ ਠੀਕ ਹੈ ਤੇ ਅੱਜ ਮੈਂ ਕਿਹਾ ਤੁਹਾਨੂੰ ਜਿਹੜਾ ਨਾ ਆਪਣੇ ਭਾਈ ਦੇ ਨਾਲ ਮਿਲਵਾ ਹੀ ਦੇਣਾ ਤੇ ਆਪਾਂ ਸਾਰੇ ਜਿੰਨੇ ਵੀ ਤੁਹਾਡੇ ਸਬਰ ਦੇ ਦਾਮਨ ਨੇ ਸਾਰੇ ਦੇ ਸਾਰੇ ਤੋੜ ਦੇਣੇ ਨੇ ਅੱਜ ਤੇ ਜੀ ਆਪਣੇ ਭਾਈ ਆ ਚੁੱਕੇ ਨੇ ਤੁਸੀਂ ਥੰਬਨੇਲ 'ਚ ਤੇ ਦੇਖ ਹੀ ਲਿਆ ਹੁਣ ਉਹਨਾਂ ਨੇ ਜਾ ਕੇ ਤੁਹਾਡਾ ਇੰਟਰੋਡਕਸ਼ਨ ਕਰਾਣੇ ਆ ਤੁਹਾਨੂੰ ਮਿਲਵਾਉਣੇ ਆ ਤੇ ਤੁਹਾਡੀ ਜਿਹੜੀ ਨਾ ਹੈਲੋ ਹਾਈ ਕਰਵਾਉਣੇ ਆ ਤੇ ਉਮੀਦ ਕਰਦੇ ਆ ਕਿ ਆਪਾਂ ਜਿਹੜਾ ਨਾ ਉਹਨਾਂ ਨੂੰ ਵਲੌਗ ਦੇ ਵਿੱਚ ਰੈਗੂਲਰ ਕਰਾਂਗੇ ਠੀਕ ਹੈ ਤੇ ਆਜੋ ਜੀ ਥੱਲੇ ਖਿੜਕੀਆਂ ਆਪਾਂ ਕਰਦੇ ਬੰਦ ਦਰਵਾਜ਼ਾ ਖੁੱਲਾ ਰਹਿੰਦਾ ਤਾਂ ਕਿ ਯਾਰ ਇਹ ਮੰਜੀ ਮੇਰੇ ਕੋਲ ਸਹੀ ਕਰਾਏਗੀ ਅਗਰ ਕੋਈ ਨਾਲਾ ਖੁਰ ਦੇ ਵਿੱਚੋਂ ਭਾਈ ਮੰਜੀਆਂ ਦਾ ਕੰਮ ਕਰਦਾ ਤੇ ਯਾਰ ਮੈਂ ਸੇਰੂ ਪਵਾਉਣਾ ਯਾਰ ਮਿਹਰਬਾਨੀ ਹੋਏਗੀ ਤੁਹਾਡੀ ਠੀਕ ਹੈ ਇਹ ਮੇਰੇ ਨਾਲ ਜਿਹੜਾ ਸੇਰੂ ਜਿਹੜਾ ਨਾ ਇਹ ਯਾਰ ਪਾ ਦਿਓ ਮੈਨੂੰ ਸੱਚ ਮਾਪਣਾ ਵੀ ਸੀ ਠੀਕ ਹੈ ਇਹਨੂੰ ਮਾਪ ਕੇ ਜਾਈਏ ਭਾਈ ਨੂੰ ਕਹਾਂਗੇ ਪਿੰਡੋਂ ਲਈ ਆਵੇ ਸੇਰੂ 1 2 ਦੇਸੀ ਥਰਮੋਮੀਟਰ 3 4 ਇੱਥੋਂ ਮਾਪਣਾ ਸੱਚ 1 2 3 ਚਾਰ ਗਿੱਠਾਂ ਤੇ ਇੱਕ ਚੱਪੇ ਦਾ ਸੇਰੂ ਹੈ ਆਪਣਾ ਠੀਕ ਹੈ ਤੇ ਐਡਾ ਆਪਾਂ ਨੂੰ ਸੇਰੂ ਚਾਹੀਦਾ ਚਲੋ ਜੀ ਚਾਰ ਗਿੱਠਾਂ ਤੇ ਇੱਕ ਚੱਪੇ ਦਾ ਸੇਰੂ ਹੈ ਮੰਜੇ ਦਾ ਜਿਹੜਾ ਸੇਰੂ ਜਿਹੜਾ ਨਾ ਟੁੱਟਿਆ ਹੋਇਆ ਆਪਣਾ ਉਹ ਜਿਹੜਾ ਨਾ ਗਾਂ ਤੋਂ ਲੈ ਕੇ ਆਉਣਾ ਤੇ ਆਪਾਂ ਚਾਰ ਗਿੱਠਾਂ ਤੇ ਇੱਕ ਚੱਪੇ ਦਾ ਟੋਟਲ ਸੇਰੂ ਹੈ ਬਾਅਦ ਚ ਚੂਲਾ ਕੱਢ ਕੇ ਕੁਝ ਥੋੜਾ ਜਿਹਾ ਛੋਟਾ ਆ ਜਾਏਗਾ ਠੀਕ ਹੈ ਨਾ ਲੋ ਜੀ ਫਾਈਨਲੀ ਦਿਲਾਂ ਤੇ ਹੱਥ ਰੱਖ ਲੈਣਾ ਤੁਸੀਂ ਅੱਖਾਂ ਤੁਸੀਂ ਬੰਦ ਕਰ ਲੈਣੇ ਧੜਕਣ ਆਪਦੀ ਥਾਮ ਲੈਣਾ ਠੀਕ ਹੈ ਤੇ ਮੈਂ ਜੀ ਇੱਕ ਨਵਾਂ ਮਿਨੀ ਫੈਮਿਲੀ ਦਾ ਫੈਮਿਲੀ ਮੈਂਬਰ ਤੁਹਾਡੇ ਖਿਦਮਤ ਚ ਹਾਜ਼ਰ ਕਰਨ ਲੱਗਾ ਹੈ ਪੇਸ਼ ਹੋ ਲੋ ਜੀ ਇਹ ਨੇ ਮੇਰੇ ਵੱਡੇ ਭਾਈ ਠੀਕ ਹੈ ਜੀ ਤੇ ਕੋਈ ਸਲਾਮ ਦੁਆ ਕੋਈ ਇੰਗਲਿਸ਼ ਇੰਟਰੋਡਕਸ਼ਨ ਕਰਾਉਣਾ ਇੰਗਲਿਸ਼ ਚ ਅਗਲੀ ਵੀਡੀਓ ਚ ਕਰਾਵਾਂਗੇ ਹਾਂਜੀ ਉਹ ਪਹਿਲੇ ਵਾਰ ਜਦੋਂ ਬੰਦਾ ਵੀਡੀਓ ਚਾਹੁੰਦਾ ਨਾ ਉਦੋਂ ਬੰਦਾ ਫਿਰ ਘੱਟ ਬੋਲਦਾ ਠੀਕ ਹੈ ਤੇ ਆਪਦੇ ਬਾਰੇ ਚ ਥੋੜਾ ਦੱਸੋ ਇਹ ਮੇਰੇ ਵੱਡੇ ਭਾਈ ਨੇ ਠੀਕ ਹੈ ਤੇ ਇਮਰਾਨ ਯੂਨਸ ਇਹਨਾਂ ਦਾ ਨਾਮ ਹੈ ਮੇਰਾ ਨਾਮ ਸਲਮਾਨ ਯੂਨਸ ਹੈ ਵੱਡੇ ਭਾਈ ਦਾ ਨਾਮ ਇਮਰਾਨ ਯੂਨਸ ਹੈ ਠੀਕ ਹੈ ਤੇ ਹਾਂਜੀ ਤੁਸੀਂ ਇੱਥੇ ਆਪਾਂ ਵਲੌਗ ਦਾ ਇਫਤਤਾਹ ਕਰਦੇ ਆ ਇੱਥੇ ਆਪਾਂ ਅੱਜ ਦਾ ਵਲੌਗ ਜਿਹੜਾ ਨਾ ਐਂਡ ਕਰਦੇ ਆ ਠੀਕ ਹੈ ਨਾ ਇਫਤਤਾਹ ਕਰਨਾ ਹੈ ਮੁੰਡੇ ਨੇ ਆਪੇ ਕਹਿਤਾ ਐਂਡ ਕਰਨ ਤੋਂ ਬਾਅਦ ਇਖਤਾਮ ਕਹਿਣਾ ਸੀ ਉਹਨੇ ਇਫਤਤਾਹ ਕਰਾਤਾ ਹੁਣ ਇਫਤਤਾਹ ਹੋ ਗਿਆ ਤੇ ਬੇਬੇ ਇੱਧਰ ਜਿਹੜਾ ਨਾ ਆਮਦ ਦੀ ਖੁਸ਼ੀ ਦੇ ਵਿੱਚ ਅੱਜ ਸਬਜ਼ੀਆਂ ਕੱਟ ਰਹੀ ਹੈ ਬੇਬੇ ਕਹਿੰਦੇ ਸਾਰੇ ਭਰਾ ਵੀਡੀਓ ਵੇਖਣ ਵਾਲੇ ਜਿਹੜੇ ਨੇ ਪੁੱਛਦੇ ਆ ਦੂਜਾ ਮੁੰਡਾ ਕਿਹੜਾ ਦੂਜਾ ਅਜੂਬਾ ਠੀਕ ਆ ਤੁਹਾਡੇ ਸਾਹਮਣੇ ਆ ਗਿਆ ਸ਼ਰਮਾਉਂਦੇ ਆ ਮੇਰੇ ਮੁੰਡੇ ਬਾਹਰ ਜਾ ਕੇ ਵੀਡੀਓ ਨਹੀਂ ਲੋਕੀ ਬਾਹਰ ਰੋਡਾਂ ਤੇ ਖੜੋ ਕੇ ਵੀਡੀਓ ਬਣਾਉਂਦੇ ਪਾਰਕਾਂ ਦੀ ਬਣਾਉਂਦੇ ਬਾਹਰ ਜਾਂਦੇ ਹਾਂ ਸਾਡਾ ਇੱਕ ਹੀ ਰੋਲ ਲੜਦਾ ਬੇਬੇ ਮੈਨੂੰ ਕਹਿੰਦੀ ਬਾਹਰ ਜਾ ਕੇ ਮੈਂ ਕਿਹਾ ਬਾਹਰ ਜਾ ਕੇ ਮੈਂ ਬਾਈਪਾਸ ਤੇ ਖਲੋ ਕੇ ਵੀਡੀਓ ਬਣਾਉਂਦਾ ਵੀ ਟਰੱਕ ਆ ਰਿਹਾ ਠੀਕ ਹੈ ਵੀ ਜਦੋਂ ਮੈਂ ਉਹ ਉੱਥੇ ਕੋਈ ਕੰਟੈਂਟ ਹੈ ਨਹੀਂ ਕ੍ਰੀਏਟ ਕਰਨ ਵਾਲਾ ਤੇ ਮੈਂ ਕੀ ਕਰਾਂ ਨਾਲੇ ਆਪਾਂ ਜਦੋਂ ਆਪਣਾ ਖਾਣ ਪੀਣ ਨੂੰ ਖਾਈਦਾ ਤੇ ਬਸ ਠੀਕ ਹੈ ਆਪਾਂ ਉਹੀ ਲੋਕ ਪਸੰਦ ਦੀ ਚੀਜ਼ ਨੂੰ ਕਰਦੇ ਆਪਾਂ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਸ਼ੇਅਰ ਕਰ ਦਈਦੀ ਹੈ ਤੇ ਬਸ ਬਾਹਰ ਦੀ ਦੁਨੀਆ ਵਿੱਚ ਵਿਖਾਉਣੀ ਚਾਹੀਦੀ ਵੀ ਅਸੀਂ ਇੱਥੇ ਰਹਿੰਦੇ ਆ ਬਾਹਰ ਦੀ ਦੁਨੀਆ ਆਪਣਾ ਛੋਟਾ ਸ਼ਹਿਰ ਹੈ ਜਿੱਦਣ ਬਾਹਰ ਦੀ ਵੀਡੀਓ ਬਣਨੀ ਜਿਹੜਾ ਬੰਦਾ ਆ ਗਿਆ ਠੀਕ ਹੈ ਤੇ ਉੱਥੇ ਲੜਾਈ ਹੋਣੀ ਤੇ ਇਸ ਤੋਂ ਬਿਹਤਰ ਲੜਾਈ ਝਗੜੇ ਤੋਂ ਬਚੋ ਕਿਸੇ ਨੂੰ ਲਿਆਈਏ ਤੇ ਬਾਹਰ ਜਦੋਂ ਕੈਮਰਾ ਘੁਮਾਉਣਾ ਖੁੱਲੇ ਤਾਂ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਹੋਣਾ ਪਹਿਲੀ ਥਾਂ ਤੇ ਕਿਤੇ ਹਾਂ ਇਹ ਕਿਹਾ ਜਾ ਸਕਦਾ ਵੀ ਬਾਹਰ ਜਾ ਕੇ ਮੈਂ ਪਹਿਲੇ ਐਲਾਨ ਕਰਾਂ ਸਾਰੇ ਆਪਦੇ ਘਰਾਂ ਚੱਲ ਜੋ ਮੈਂ ਵੀਡੀਓ ਬਣਾਉਣੀ ਹੈ ਇਹ ਵੀ ਗੱਲ ਠੀਕ ਹੈ ਨਹੀਂ ਦੁਨੀਆ ਜਿਹੜੀ ਬਣਾਉਂਦੀ ਉਹਨਾਂ ਦੇ ਨਹੀਂ ਕੋਈ ਵੀ ਆਉਂਦਾ
ਸਾਰੇ ਲੋਕੀ ਕਹਿੰਦੇ ਨੇ ਕਿ ਸਲਮਾਨ ਭਾਈ ਤੂੰ ਕੰਮ ਨਹੀਂ ਕਰਦਾ, ਤੂੰ ਸਾਰੀ ਦਿਹਾੜੀ ਘਰੇ ਰਹਿਣਾ, ਤੂੰ ਵਿਹਲਾ ਫਿਰਦਾ। ਤੇ ਵਿਹਲੇ ਫਿਰਨ ਦੀਆਂ ਨਾ ਬਹੁਤ ਵਜ੍ਹਾ ਹੁੰਦੀਆਂ। ਵਿਹਲੇ ਤੁਸੀਂ ਦੋ ਸ਼ਰਤਾਂ ਤੇ ਫਿਰਦੇ ਜੇ ਹੈ, ਜਾਂ ਤੇ ਤੁਹਾਡੇ ਵਾਲਿਦੈਨ ਕੋਲ ਖੁੱਲਾ ਪੈਸਾ ਹੋਵੇ, ਠੀਕ ਹੈ, ਕਾਰੋਬਾਰ ਚੱਲਦੇ ਹੋਣ ਤਾਂ ਤੁਸੀਂ ਵਿਹਲੇ ਫਿਰਦੇ, ਜਾਂ ਵੱਡੇ ਭਰਾਵਾਂ ਨੇ ਘਰ ਦੇ ਜ਼ਿੰਮੇਵਾਰੀਆਂ ਲਈਆਂ ਹੋਣ ਹੈ। ਤੇ ਅਲਹਮਦੁਲਿਲਾ ਮੇਰੇ ਵੱਡੇ ਭਰਾ ਨੇ ਘਰ ਦੀ ਜ਼ਿੰਮੇਵਾਰੀ ਲਈ ਆ, ਉਹ ਜਾਣੇ, ਠੀਕ ਹੈ, ਉਹਦੇ ਸਰਕਟ ਜਾਣਨ ਮਤਲਬ ਪੈਸਾ ਆਣਾ ਜਾਣਾ, ਘਰ ਦਾ ਚਲਾਣਾ, ਜੋ ਅਖਰਾਜਾਤ ਨੇ ਅਗਲਾ ਸਾਰੇ ਦੇ ਸਾਰੇ ਜਿਹੜਾ ਨਾ ਅੱਛੇ ਤਰੀਕੇ ਨਾਲ ਮੈਨੇਜ ਕਰ ਰਿਹਾ। ਤੇ ਉਹਨੇ ਮੈਨੂੰ ਕਿਹਾ ਭਰਾਵਾ 4 ਦਿਨਾਂ ਦੀ ਜ਼ਿੰਦਗੀ ਆ, ਹਜੇ ਤੇਰਾ ਵਿਆਹ ਨਹੀਂ ਹੋਇਆ, ਆਪਦਾ ਜੀ, ਠੀਕ ਹੈ, ਜਦੋਂ ਤੇਰਾ ਵਿਆਹ ਹੋਗਾ ਫਿਰ ਤੇਰੇ ਸਿਰ ਤੇ ਜ਼ਿੰਮੇਵਾਰੀ। ਤੇ ਇਸ ਵਜ੍ਹਾ ਤੋਂ ਮੈਂ ਅਜੇ ਕੋਈ ਕੰਮ ਧੰਦਾ ਨਹੀਂ ਕਰਦਾ, ਮੈਂ ਬਿਲਕੁਲ ਵਿਹਲਾ ਆਵਾਰਾ, ਠੀਕ ਹੈ। ਉਹ ਇੱਥੇ ਆਪਾਂ ਗਾਣਾ ਲਾ ਦੇਣਾ ਆਵਾਰਾ ਹੂੰ, ਠੀਕ ਹੈ ਨਾ। ਵੀ ਸਾਰੇ ਕਹਿੰਦੇ ਜੇ ਕੰਮ ਤੇ ਤੁਸੀਂ ਕਹਿੰਦੇ ਜੇ ਕੰਮ ਨਹੀਂ ਕਰਦਾ, ਵੈਸੇ ਤੇ ਮੈਂ ਕਰਦਾ, ਚਲੋ ਤੁਸੀਂ ਕਹਿੰਦੇ ਆਪਾਂ ਮੰਨ ਲਿਆ। ਹੁਣ ਬੇਬੇ ਸਾਰਾ ਦਿਨ ਮੇਰਾ ਸਿਰ ਚੱਟਣ ਵਾਸਤੇ ਆ। ਹੁਣ ਬਣਾਉਣ ਕੀ ਲੱਗੇ, ਜਲਦੀ ਬਣਾ ਲਓ, ਭੁੱਖ ਬੜੀ ਲੱਗੀ ਮੈਨੂੰ। ਬੈਠਾ ਆਪਦਾ ਕੰਮ ਕਰਨ, ਮਾਂ ਜੀ ਪਾਣੀ ਫੜਾਇਆ ਜੇ, ਮਾਂ ਜੀ ਲੱਸੀ ਲੈਪਟਾਪ ਤੇ ਨਹੀਂ, ਲੈਪਟਾਪ ਤੇ ਮਾਂ ਜੀ ਇਹ ਕਰਿਆ ਜੇ, ਮਾਂ ਜੀ ਉਹ ਕਰਿਆ ਜੇ, ਸਾਰਾ ਦਿਨ ਮੇਰਾ ਸਿਰ ਚੱਟਣ ਨੂੰ। ਮੈਨੂੰ ਤਾਂ ਨਾ ਹੁਣ ਚਾਹੀਦਾ ਕਿ ਕਿਸੇ ਐਸੇ ਸਕੂਲ ਚ ਲਵਾਂ ਜਾ ਕੇ ਦਾਖਲਾ ਜਿੱਥੇ ਮੈਨੂੰ ਹਰ ਚੀਜ਼ ਦਾ ਖਿਆਲ, ਹਰ ਚੀਜ਼ ਦਾ ਮੈਨੂੰ ਨਾ ਉੱਥੇ ਦੱਸਿਆ ਜਾਵੇ ਕਿ ਆ ਇਸ ਵੇਲੇ ਕਰਨਾ, ਇਸ ਵੇਲੇ ਕਰਨਾ, ਇਸ ਵੇਲੇ। ਮੈਂ ਤਾਂ ਭੁੱਲ ਗਈ ਸਾਰੀਆਂ ਗੱਲਾਂ ਛੱਡੋ, ਭੁੱਲ ਭੁਲਈਆ ਮੁੰਡੇ ਦਾ ਜੀ ਪਹਿਲਾ ਦਿਨ ਹੈ ਵਲੌਗ ਦੇ ਵਿੱਚ, ਤੇ ਤੁਸੀਂ ਕੋਈ ਅੱਛਾ ਬਣਾਓ, ਕੋਈ ਖਵਾਓ। ਅੱਗੇ ਵੀ 1-2 ਦਫਾ ਤੇ ਆਇਆ ਭਾਈ, ਲੇਕਿਨ ਇਹ ਕਿ ਅੱਜ ਆਫੀਸ਼ੀਅਲੀ ਪਹਿਲਾ ਦਿਨ ਹੈ, ਠੀਕ ਹੈ। ਹੁਣ ਤੋਂ ਰੈਗੂਲਰ ਹੋਏਗਾ ਵਲੌਗ। ਅੱਜ ਦੋਵੇਂ ਭਰਾ ਜਿਹੜੇ ਰਲ ਕੇ ਮਾਂ ਨੂੰ ਅੱਜ ਰੋਟੀ ਪਕਾ ਕੇ ਦੇਣੀ। ਉਹ ਕੱਲ ਇੱਕ ਪਕਾਤੀ, ਹੁਣ ਤੁਸੀਂ ਤਿੜੀ ਨਾ ਜਾਓ, ਪਕਾ ਕੇ ਦਿਓ। ਅੱਜ ਪਕਾ ਕੇ ਦੇਣੀ ਪਊਗੀ। ਅੱਛਾ ਮੈਂ ਅਜੇ ਜਿਹੜਾ ਨਾ ਪਾਸਪੋਰਟ ਆਫਿਸ ਵੀ ਜਾਣਾ, ਮੇਰਾ ਪਾਸਪੋਰਟ ਐਕਸਪਾਇਰ ਹੋ ਗਿਆ ਹੈ, ਠੀਕ ਹੈ। ਤੇ ਉਹ ਥੋੜਾ ਹੀ ਟਾਈਮ ਰਹਿ ਗਿਆ, ਤੇ ਮੈਂ ਕਿਹਾ ਕਿਤੇ ਅਰਜੈਂਟ ਦੇ ਵਿੱਚ ਕਿਤੇ ਜ਼ਰੂਰਤ ਪੈ ਜਾਂਦੀ ਤੇ ਪਾਸਪੋਰਟ ਰੀਨਿਊ ਕਰਵਾ ਲੈਣਾ ਚਾਹੀਦਾ। ਮੈਂ ਆਨਲਾਈਨ ਫੀਸ ਤੇ ਪੇ ਕਰ ਦਿੱਤੀ, ਲੇਕਿਨ ਮੈਂ ਆਨਲਾਈਨ ਰੀਨਿਊ ਦੀ ਐਪਲੀਕੇਸ਼ਨ ਦੇਣ ਲੱਗਾ ਸੀ। ਫਿਰ ਮੈਂ ਕਿਹਾ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਗਵਰਨਮੈਂਟ ਸੈਕਟਰ ਦੇ ਕੰਮ ਆਨਲਾਈਨ ਦੇ ਉੱਤੇ ਯਕੀਨ ਕੀਤਾ ਨਹੀਂ ਜਾ ਸਕਦਾ, ਕਿਉਂਕਿ ਮੈਂ ਫੀਸ ਤੇ ਪੇ ਕਰ ਦਿੱਤੀ, ਫੌਰੀ ਫੀਸ ਅਪਡੇਟ ਨਹੀਂ ਸੀ ਹੋਈ। ਮੈਂ ਕੋਈ 30 ਵਾਰੀ ਚੈੱਕ ਕੀਤੀ, ਮੇਰੇ ਦਿਲ ਝਟਕੇ ਵੱਜੇ, ਯਾਰ ਮੈਂ 10,000 ਰੁਪਏ ਤੇ ਪੇ ਕਰ ਛੱਡਿਆ ਹੈ, ਤੇ ਜਿਹੜਾ ਨਾ ਫੀਸ ਅਪਡੇਟ ਨਹੀਂ ਹੋ ਰਹੀ। ਤੇ ਫਿਰ ਫਾਈਨਲੀ ਕੋਈ ਅੱਧੇ ਘੰਟੇ ਬਾਅਦ ਜਾ ਕੇ ਨਾ ਪੋਰਟਲ ਨੇ ਮੈਨੂੰ ਸ਼ੋਅ ਕਰਵਾ ਹੀ ਦਿੱਤਾ, ਠੀਕ ਹੈ, ਕਿ ਜਿਹੜਾ ਨਾ ਸਟੇਟਸ ਡਨ ਹੋ ਗਿਆ। ਕਿਵੇਂ ਹੁਣ ਤੇਰੇ ਨਾਲ ਮੈਂ ਚੰਗੀ ਆ ਜਿਹਨੇ ਪਾਸਪੋਰਟ ਬਣਾ ਕੇ ਰੱਖ ਲਿਆ, ਮੁਕੰਮਲ ਬਣਾ ਕੇ ਰੱਖ ਲਿਆ। ਮੈਨੂੰ ਦਵਾਵਾਂ ਦਿਓ, 2 ਸਾਲ ਪਹਿਲੇ ਤੁਹਾਡਾ ਮੈਂ ਰੀਨਿਊ ਕਰਾ ਕੇ ਦਿੱਤਾ ਹੈ। ਬੇਬੇ ਦਾ ਤੇ ਰੀਨਿਊ ਕਰਾਉਣਾ ਬੜਾ ਔਖਾ ਸੀ, ਪਤਾ ਨਹੀਂ ਕਿੰਨਾ ਘੁੰਮਣਾ ਪਿਆ ਮੈਨੂੰ, ਮੈਨੂੰ ਖੱਜਲ ਖਵਾਰੀਆਂ ਕਰਨੀਆਂ ਪਈਆਂ, ਫਿਰ ਜਾ ਕੇ ਬੇਬੇ ਦਾ ਪਾਸਪੋਰਟ ਰੀਨਿਊ ਹੋਇਆ ਸੀ। ਮੈਂ ਆਪੇ ਹੀ ਕਰਵਾਇਆ ਵਾ, ਦੱਸ ਹਾਲ ਨਾ ਕਰ। ਉਦੋਂ ਵੀਡੀਓ ਨਹੀਂ ਸੀ ਪਾਉਂਦੀਆਂ ਆਪਣੀਆਂ, ਤੇ ਨਹੀਂ ਤੇ ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿੰਨਾ। ਮੈਂ ਰੋਜ਼ਾ ਰੱਖ ਕੇ ਫੇਰ ਵਿਆੜੀ ਗਈ, ਤੇ ਮੇਰਾ ਰੋਜ਼ਾ ਨਹੀਂ ਸੀ, ਧੁੱਪਾਂ ਦੇ ਵਿੱਚ ਮੇਰਾ ਰੋਜ਼ਾ ਨਹੀਂ ਸੀ। ਮੈਂ ਛਾਵੇਂ ਗਿਆ ਸੀ, ਗੱਡੀ 'ਚ ਪਾ ਕੇ ਲੈ ਕੇ ਗਿਆ ਸੀ, ਐਵੇਂ ਝੂਠ ਮਾਰਨ ਡਈ, ਠੀਕ ਹੈ। ਮੈਂ ਧੁੱਪਾਂ ਦੇ ਵਿੱਚ ਗਈ, ਗੱਡੀ 'ਚ ਪਾ ਕੇ ਲੈ ਗਿਆ ਸੀ। ਬੇਬੇ ਦਾ ਵਿਹਾੜੀਆਂ ਜਾ ਕੇ ਰੀਨਿਊ ਹੋਇਆ ਸੀ, ਠੀਕ ਹੈ, ਕਿਉਂਕਿ ਪਹਿਲਾ ਪਾਸਪੋਰਟ ਉੱਥੋਂ ਦਾ ਬਣਿਆ ਸੀ। ਉਹ ਕਹਿ ਰਹੇ ਸੀ ਕਿ ਪਹਿਲਾ ਪਾਸਪੋਰਟ ਜਿਸ ਸਿਟੀ ਦਾ ਤੁਹਾਡਾ ਕ੍ਰੀਏਟ ਹੋਇਆ ਉਸੇ ਸਿਟੀ ਦੇ ਵਿੱਚੋਂ ਦੁਬਾਰਾ ਰੀਨਿਊ ਹੋਏਗਾ। ਤੇ ਬੂਰੇ ਵਾਲਾ 'ਚ ਬ੍ਰਾਂਚ ਨਹੀਂ ਹੈ, ਪਹਿਲਾਂ ਸ਼ਾਇਦ ਬੂਰੇ ਵਾਲਾ ਸੀ। ਫਿਰ ਮੇਰਾ ਦਿਲ ਕਰਨ ਡਿਆ ਵਿਆੜੀ ਜਾਣ ਨੂੰ, ਮੈਂ ਜਾਣਾ ਚੌਪੰਜ। ਪਾਸਪੋਰਟ ਤੁਹਾਡਾ ਜੀ ਐਕਸਪਾਇਰ ਨਹੀਂ ਹੋਣ ਵਾਲਾ, ਠੀਕ ਹੈ। ਪਾਸਪੋਰਟ ਵਾਸਤੇ ਨਹੀਂ ਜਾਣਾ। ਤੁਹਾਡਾ ਪਾਸਪੋਰਟ 10 ਸਾਲ ਦਾ ਬਣਿਆ, ਠੀਕ ਹੈ, ਤੇ ਤੁਹਾਡਾ ਜੇ ਦੂਸਰਾ ਸਾਲ ਜਾਂਦਾ ਪਿਆ, ਤੇ ਤੁਹਾਡੇ ਅਜੇ 8 ਸਾਲ ਪੂਰੇ ਪਏ ਨੇ। ਮੈਂ ਦਿਹਾੜੀ ਜਾਣਾ, ਬਾਬੇ ਢੋਲਣ ਦੇ ਹੋਟਲ ਤੇ ਰੋਟੀ ਖਾਣ। ਬਾਬਾ ਢੋਲਣ ਹੀ ਮਰ ਗਿਆ। ਬਾਬਾ ਢੋਲਾ ਤੁਹਾਨੂੰ ਪਤਾ 4 ਸਾਲ ਹੋ ਗਏ ਪੂਰਾ ਮਰੇ ਨੂੰ। ਉਹ ਤਾਂ ਮਰ ਗਿਆ, ਹਾਂ। ਤੇ ਫਿਰ ਹੋਟਲ ਤਾਂ ਹੈ। ਹੋਟਲ ਚੋੜਾ ਟੇਸਟ ਨਹੀਂ ਰਿਹਾ, ਬਾਬੇ ਢੋਲਣ ਦੇ ਹੱਥਾਂ ਦਾ ਸਵਾਦ ਸੀ, ਬਾਬੇ ਢੋਲਣ ਦੇ ਹੱਥਾਂ ਦਾ ਸਵਾਦ ਨਹੀਂ ਰਿਹਾ। ਸੀ ਪਕਾਉਂਦਾ, ਉਹਦੇ ਪੋਤਰੇ ਪਕਾਉਂਦੇ ਸੀ, ਠੀਕ ਆ। ਮੈਂ ਤਾਂ ਭਾਈ 5 ਮਿੰਟ ਵਾਸਤੇ ਆਇਆ ਕਰਨਾ ਇੱਥੇ। ਮੈਨੂੰ ਕਿਉਂ ਕਹਾਂ ਸਾਰਾ ਦਿਨ ਦੇ, ਸਾਰਾ ਦਿਨ ਨਹੀਂ, ਮੈਂ ਤੇ ਮੱਝ ਦੀ ਦਵਾਈ ਲੈਣ ਆਇਆ ਸੀ, ਤੇ ਮੈਂ ਕਿਹਾ ਚਲੋ ਜਾਂਦਾ ਜਾਂਦਾ ਗੇੜਾ ਮਾਰ ਲੈ 5 ਮਿੰਟਾਂ ਦੇ ਤੁਸੀਂ ਗੋਂਗਲੋਂ ਤੋਂ ਮਿੱਟੀ ਲਾਉਣ ਵਾਲੀ ਗੱਲ ਕੀਤੀ, 5 ਮਿੰਟਾਂ ਦਾ ਅੱਜ ਆਏ ਖੈਰ ਨਾਲ ਸੀ। ਆਇਆ ਤੇ ਮੈਂ ਮੱਝ ਦੀ ਦਵਾਈ ਲੈਣ ਸੀਗਾ, ਮੱਝ ਦੇ ਥਣ ਚੋਂ ਛਿੱਡੀ ਜੀ ਆ ਰਹੀ ਸੀ, ਤੇ ਮੈਂ ਕਿਹਾ ਦਵਾਈ ਲਿਆਉਣ ਨਾਲੇ ਸਪਰੇਅ ਲੈ ਕੇ ਆਉਣੀ ਸੀ। ਬਾਰਿਸ਼ਾਂ ਨੇ ਬੜਾ ਕੰਮ ਖਰਾਬ ਕੀਤਾ ਹੋਇਆ ਸੀ। ਤੇ ਬਾਕੀ ਜਿਹੜਾ ਪਰਮਾਨੈਂਟ ਵਾਲਾ ਕੰਮ ਆ ਝੂਠ ਹੈ, ਜਾਂ ਤੇ ਮੈਨੂੰ ਨੌਕਰ ਰੱਖ ਕੇ ਦਿਓ ਤਾਂ ਮੈਂ ਪਰਮਾਨੈਂਟ ਆਵਾਂ। ਹੁਣੇ ਮੈਂ ਆਖਣ ਡਿਆ ਸੀ, ਵੱਡਾ ਭਰਾ ਸਾਰੇ ਜ਼ਿੰਮੇਵਾਰੀ ਲਈਆਂ ਨਾਲ ਹੀ ਲਿਖਿਆ ਤਾਂ ਜਾਂ ਤੇ ਨੌਕਰ ਰੱਖ ਦਿਓ। ਹਾਸੇ ਚ ਗੱਲ ਪਾ ਲਈ ਆ, ਨਰਮੇ ਦਾ ਕੀ ਬਣਿਆ? ਨਰਮੇ ਦਾ ਬਸ ਬਣਾਤਾ ਰੱਬ ਨੇ। ਨਰਮੇ ਦਾ ਬਣਿਆ। ਲੈ ਵੈਸੇ ਨਰਮੇ ਦਾ ਤੁਹਾਡਾ ਕਹਿੰਦਾ ਨਰਮੇ ਦਾ ਕੀ ਬਣਿਆ ਹੈ? ਨਰਮੇ ਵਾਲੇ ਹਜ਼ਰਾਤ ਜਿਹੜਾ ਹਾਜ਼ਰੀ ਲੋ, ਜਿਹੜੇ ਹਜ਼ਰਾਤ ਜਿਹੜੇ ਨਾ ਜ਼ਿਮੀਦਾਰ ਨੇ, ਠੀਕ ਹੈ, ਜ਼ਿਮੀਦਾਰਾ ਕਰਦੇ ਨੇ ਐਦ ਕਿ ਨਰਮੇ ਤੇ ਕੀ ਸੂਰਤ ਹਾਲ ਹੈ। ਸਾਡੇ ਨਰਮੇ ਨੇ ਤੇ ਆਪ ਦਾ ਖਰਚਾ ਪੂਰਾ ਨਹੀਂ ਕੀਤਾ, ਠੇਕਾ ਦੂਰ ਦੀ ਗੱਲ ਹੈ। ਖਰਚਾ ਕੱਢਦਾ ਕਿ ਨਹੀਂ? ਖਰਚਾ ਕੋਈ ਨਹੀਂ, ਉਹ ਅੱਲਾ ਕਢਾਏਗਾ। ਗੱਲ ਇਹ ਕਿ ਆਪਣਾ ਕੰਮ ਮਿਹਨਤ ਕਰਨਾ, ਮਿਹਨਤ ਆਪਾਂ ਕਰ ਦਿੱਤੀ ਤੇ ਰੱਜ ਕੇ ਕੀਤੀ ਮਿਹਨਤ ਪੂਰੀ। ਆਪਣਾ ਕੰਮ ਹੈ ਮਿਹਨਤ ਕਰਨਾ, ਠੀਕ ਹੈ। ਦਵਾਈਆਂ ਚੁੱਕ ਕੇ ਲਾ ਦੇਣੀਆਂ ਨੇ, ਆਵੇ ਤੇ ਦੇ ਦਾਂਗੇ ਨਾ। ਬਾਕੀ ਅੱਲਾ ਦੇ ਵਾਸਤੇ, ਅੱਲਾ ਤੇ ਛੁੱਟੀਆਂ ਡੋਰਾਂ ਸਾਰੀਆਂ ਜਿਹੜੇ ਆਪਾਂ ਬੰਦੇ ਪੂਰੀਆਂ ਕਰਾਊਗਾ। ਜਿਹੜੇ ਬੰਦੇ ਦੇ ਸਾਰੇ ਫੈਸਲੇ ਰੱਬ ਅੱਗੇ ਨੇ, ਸਾਰੀਆਂ ਡੋਰਾਂ ਰੱਬ ਦੇ ਹੱਥ 'ਚ ਨੇ, ਉਸ ਬੰਦੇ ਨੂੰ ਹੋਰ ਕੀ ਚਾਹੀਦਾ? ਰੱਬ ਨੇ ਕਰਤਨ ਪਾਉਣੀ ਆ। ਮੈਂ ਵੀ ਤੁਹਾਨੂੰ ਇਹ ਕਹਿੰਦੇ ਆ ਕਿ ਸਾਰੀਆਂ ਡੋਰਾਂ ਰੱਬ ਦੇ ਹੱਥ 'ਚ ਦਿਓ, ਤੇ ਮੈਨੂੰ 10 ਲੱਖ ਦਾ ਚੈੱਕ ਕੱਟ ਕੇ ਦਿਓ, ਮੈਂ ਕੋਈ ਦੁਬਈ ਦੇ ਟੂਰ ਲਾ ਕੇ ਆਵਾਂ, ਅੱਲਾ ਪੂਰੀਆਂ ਪਾਏਗਾ। ਮੈਂ ਭਾਈ ਲਾ ਦੁਬਈ ਨੂੰ ਆਵੇ ਨਾਲ ਹੀ ਚਲੋ ਉਮਰੇ ਤੇ ਠੀਕ ਹੈ। ਤੇ ਪਰ ਚਲੀਏ, ਮੈਂ ਤਾਂ ਕਦੋਂ ਦੀ ਝਿੜਕਣ ਡਈ ਆ, ਉਹਨੂੰ ਤਰ੍ਹਾਂ ਬੈਠੀ
ਯਾਰ ਅਗਰ ਕੋਈ ਬੰਦਾ ਨਾ ਦੇਖੋ ਬਹੁਤੇ ਸਾਰੀਆਂ ਦੁਆਵਾਂ ਲੈਣਾ ਚਾਹੁੰਦਾ, ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਕਈ ਬੰਦੇ ਹੁੰਦੇ ਨੇ ਠੀਕ ਹੈ ਕਿ ਪੈਸਾ ਹਰ ਚੀਜ਼ ਹੁੰਦੀ ਹੈ, ਲੇਕਿਨ ਇਹ ਹੈ ਕਿ ਉਹਦੀ ਕਿਸਮਤ 'ਚ ਨਹੀਂ ਹੁੰਦਾ ਹੈ। ਅਗਰ ਕੋਈ ਐਸਾ ਬੰਦਾ ਜਿਹਨੇ ਬਹੁਤ ਸਾਰੀ ਉਮਰੇ ਕਰ ਲਿਓ, ਹੁਣ ਉਹਦੀ ਕਿਸਮਤ 'ਚ ਨਾ ਹੋਵੇ ਉਮਰਾ ਕਰਨਾ, ਠੀਕ ਹੈ, ਪੈਸਾ ਉਹਦੇ ਕੋਲ ਹੋਵੇ ਤੇ ਮੈਨੂੰ ਭੇਜ ਸਕਦਾ ਜੀ, ਮੇਰੀ ਬਹੁਤ ਖੁਆਇਸ਼ ਹੈ। ਉਹ ਸਾਨੂੰ ਜਿਹੜਾ ਨਾ ਉਮਰਾ ਪੈਕੇਜ ਗਿਫਟ ਕਰ ਸਕਦਾ, ਅਸੀਂ ਹਾਜ਼ਰ ਹਾਂ ਜੀ। 2 ਮਸਕੀਨ ਜੇ ਬੰਦੇ ਅਸੀਂ ਹਾਜ਼ਰ ਹਾਂ, ਜੇ 3 ਹੋਵੇ ਤੇ ਤੁਸੀਂ 3 ਕਰ ਸਕਦੇ, ਅਸੀਂ ਇਹ ਤੀਜਾ ਬੰਦਾ ਵੀ ਨਾਲ ਚਾਹੋ। ਦਿਲ ਨਹੀਂ ਤੋੜ ਸਕਦੇ ਕਿਸੇ ਦਾ। ਹਾਂ, ਕਿਉਂਕਿ ਤੁਹਾਡਾ ਦਿਲ ਟੁੱਟਦਾ ਹੈ, ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ। ਤੇ ਹੁਣ ਰੈਗੂਲਰ ਡੇਲੀ ਦਾ ਕਿੰਨਾ ਟਾਈਮ ਦਿਆ ਕਰਨਾ ਤੁਸੀਂ? ਭਾਈ ਗੱਲ ਇਹ ਆ, ਚੱਕਰ ਲੱਗਾ ਤੇ ਕਿਸੇ ਨੂੰ ਧਾਰ ਦਿਓ ਨਾ ਤਾਂ ਸੋਚ ਸਮਝ ਕੇ ਦਿਓ, ਧਾਰ ਤਾਂ ਬਲ ਦਿਓ ਹੀ ਨਾ। ਧਾਰ ਨਹੀਂ ਦੇਣਾ ਉਹਨਾਂ ਨੇ। ਦੇਖੋ ਮੇਰੀ ਗੱਲ ਸੁਣੋ, ਇਹ ਪਿਆਰ ਮੁਹੱਬਤ ਹੁੰਦੀ ਆ। ਮੈਂ ਆਪਣੀ ਗੱਲ ਕਰਨ ਰਹੀ ਆ, ਮੈਂ ਪਾਸਪੋਰਟ ਬਣਾਇਆ, ਕੱਪੜੇ ਸਿਲਾਈ ਕੀਤੇ, ਜਿਹਦੇ ਕੋਲ ਮੈਂ ਲੈਣੇ ਸੀ ਉਹਨੇ ਮੈਨੂੰ ਕਿਹਾ ਕਿ ਆਂਟੀ ਬਸ 10 ਦਿਨ ਤੇ ਤੈਨੂੰ ਪੈਸੇ ਮਿਲ ਜਾਣਗੇ। ਇਸੇ ਚਾਚ ਮੈਨੂੰ ਹੁਣ ਇੰਨੀ ਪਰੇਸ਼ਾਨੀ ਆ, ਸਾਲ ਹੋ ਗਿਆ ਮੈਨੂੰ ਵਾਸਤੇ ਪਾਉਂਦੇ ਨੂੰ, ਬਈ ਬੱਚਾ ਮੇਰੇ ਪੈਸੇ ਮੈਨੂੰ ਦੇ ਦੇ। ਉਹਦੀ ਕਮੇਟੀ ਨਹੀਂ ਨਿਕਲਦੀ, ਉਹਦੀ ਕਮੇਟੀ ਆਪਣੇ ਦੀ ਕਮੇਟੀ ਨਹੀਂ ਨਿਕਲਦੀ ਯਾਰ। ਇਹ ਗੱਲ ਇਹ ਹੈ ਕਿ ਜਿਹਨੂੰ ਕੋਈ ਤੁਸੀਂ ਜਾਨ ਛਡਾਉਣੀ ਹੋਵੇ ਨਾ, ਜਿਹਨੂੰ ਦੁਬਾਰਾ ਮੱਥੇ ਨਾ ਲੱਗਣਾ ਹੋਵੇ, ਤੁਹਾਡਾ ਦਿਲ ਨਾ ਕਰਦਾ ਮੈਨੂੰ ਕੋਈ ਉਧਾਰ ਦੇ ਦਿਓ, ਬਾਅਦ ਚੋਂ ਨੇ ਆਪਾਂ ਨਹੀਂ ਤੁਹਾਡੇ ਮੱਥੇ ਲੱਗਣਾ, ਤੁਹਾਡੀ ਜਾਨ ਛੁੱਟ ਜਾਣੀ। ਤੇ ਮੈਂ 100 ਰੋਕਿਆ ਸੀ ਲੇਕਿਨ ਨਹੀਂ ਜੀ, ਰਿਸ਼ਤੇਦਾਰੀ ਵਿੱਚ ਅਸੀਂ ਕੈਮਰਾ ਕਿੰਨੇ ਨੇ ਤਾਂ ਰੱਖੋ ਕੈਮ। ਪੈਸਿਆਂ ਦੀ ਕਿਹੜੀ ਗੱਲ ਹੈ, ਪੈਸਿਆਂ ਦੀ ਕਿਹੜੀ ਗੱਲ ਹੈ। ਉਸ ਟਾਈਮ ਪੁੱਤਰ ਰਿਸ਼ਤੇਦਾਰੀ ਰੱਖਣੀਆਂ ਪੈਂਦੀਆਂ ਨੇ, ਤੈਨੂੰ ਨਹੀਂ ਪਤਾ ਹੈ। ਤੇ ਜਿਹੜਾ ਹੁਣ ਬਾਅਦ ਵਿੱਚ ਹੁਣ ਜਾ ਕੇ ਮੰਗ ਲਿਆ, ਮੈਂ ਕਹਾਂ ਮੈਨੂੰ ਤੇ ਪਤਾ ਹੀ ਨਹੀਂ। ਮੈਂ ਘਰ ਗਈ ਤੇ ਉਹਦੀ ਮਾਂ ਮੇਰੇ ਗੱਲ ਪੈ ਗਈ। ਹਾਏ ਉਹ ਫਿਰ ਤਾਂ ਜਾ ਕੇ ਲੱਭ ਲਾ ਉਹਦੇ ਕੋਲ, ਅਸੀਂ ਤੈਨੂੰ ਕਿੱਥੋਂ ਦਈਏ। ਚੱਲ ਦਫਾ ਮਾਰੋ, ਅੱਲਾ ਖੈਰ ਕਰੇਗਾ ਹੈ। ਲੈ ਜੀ ਹੁਣ ਉਮਰੇ ਵਾਲੀ ਗੱਲ ਹੋ ਰਹੀ ਸੀ, ਠੀਕ ਹੈ। ਅਗਰ ਕੋਈ ਭਰਾ ਦਿਲੋਂ ਗਿਫਟ ਕਰਨਾ ਚਾਹਵੇ ਉਮਰੇ ਦਾ ਪੈਕੇਜ, ਤੇ ਭਾਈ ਅਸੀਂ ਹਾਜ਼ਰ ਹਾਂ, ਅਲਹਮਦੁਲਿਲਾ ਮਾਸ਼ਾਅੱਲਾ। ਮੈਂ ਕਬੂਲ ਕਰਨ ਨੂੰ ਵੀ ਤਿਆਰ ਹਾਂ। ਕਬੂਲ ਸਮਝੋ ਤੁਹਾਡਾ ਹੋ ਗਿਆ, ਮਤਲਬ ਤੁਸੀਂ ਇਹ ਕਹੋਗੇ ਸਲਮਾਨ ਰਿਜੈਕਟ ਕਰ ਦੇਗਾ, ਮੈਂ ਰਿਜੈਕਟ ਕਰਨਾ ਹੀ ਨਹੀਂ। ਰਿਜੈਕਸ਼ਨ ਮੇਰੀ ਜ਼ਿੰਦਗੀ 'ਚ ਹੈ ਹੀ ਨਹੀਂ ਹੈ ਨਾ। ਚੀਜ਼ ਜਾਂ ਬੰਦਾ ਹੋ ਕੇ ਮੈਂ ਕੀ ਰਿਜੈਕਟ ਕਰਾਂਗਾ ਤੁਹਾਡੇ ਮੇਰੇ ਦਾ। ਭਰਾ ਕਹਿੰਦੇ ਨਾ ਸਾਡੇ ਵਾਸਤੇ ਦੁਆ ਕਰੋ, ਮਾਂ ਜੀ ਸਾਡੇ ਵਾਸਤੇ ਦੁਆ ਕਰੋ, ਉਹ ਰਲ ਮਿਲ ਕੇ ਮਾਂ ਜੀ ਦੀ ਹੈਲਪ ਕਰੋ ਨਾ, ਮਾਂ ਜੀ ਉੱਥੇ ਜਾ ਕੇ ਦੁਆ ਕਰੇ ਜਿੱਥੇ ਹਰ ਬੰਦਾ ਨਹੀਂ। 1 ਮਿੰਟ, ਮੈਂ ਇੱਕ ਚੀਜ਼ ਨੋਟ ਕੀਤੀ, ਦੇਖੋ ਆਪਣਾ 42,000 ਫਾਲੋਅਰ ਹੈ ਨਾ, ਇੱਕ ਬੰਦਾ 4200 ਰੁਪਇਆ ਭੇਜੇ ਨਾ, ਤੇ ਮੈਂ ਕਹਿੰਦਾ ਅਸੀਂ ਐਸੀਆਂ ਦੁਆਵਾਂ ਕਰਾਂਗੇ ਸਾਰੀਆਂ ਦੁਆਵਾਂ ਚੱਲਣਗੀਆਂ ਉੱਥੇ ਜਾ ਕੇ। ਮੇਰੀ ਤਾਂ ਅੱਲਾ ਅੱਗੇ ਦੁਆ ਵਾ, ਅੱਲਾ ਪਾਕ ਕਬੂਲ ਕਰੇਗਾ ਇਨਸ਼ਾਅੱਲਾ। ਰੱਬ ਦਾ ਬੁਲਾਵਾ ਆਵੇਗਾ ਤੇ ਅੱਲਾ ਪਾਕ ਮੈਨੂੰ ਆਪਦੇ ਘਰੋਂ ਹੀ ਤੌਫੀਕ ਦੇਗਾ। ਮੈਂ ਕਿਸੇ ਦੀ ਨਹੀਂ ਝਾਕ ਰੱਖਦੀ, ਨਾ ਮੇਰੇ ਨਹੀਂ ਪਰੇਸ਼ਾਨ। ਇਹਨੂੰ ਝਾਕ ਨਹੀਂ ਕਹਿੰਦੇ, ਇਹ ਪਿਆਰ ਮੁਹੱਬਤ ਦਾ ਤੋਹਫਾ ਹੁੰਦਾ ਹੈ ਇੱਕ, ਠੀਕ ਹੈ। ਮਤਲਬ ਇਹ ਖੁਸ਼ੀ ਦਾ ਇਜ਼ਹਾਰ ਹੁੰਦਾ, ਠੀਕ ਹੈ। ਇਹਨੂੰ ਝਾਕ ਨਹੀਂ ਕਹੀ ਜਾਂਦਾ। ਹਾਂ, ਤੁਸੀਂ ਮਿੰਟ ਮਾਰੋ, ਝੂਕਾ ਛੱਡੋ, ਠੀਕ ਹੈ। ਤੇ ਉਹ ਕਿੰਨਾ ਸਲੋ ਪ੍ਰੋਸੈਸ ਹੋ ਗਿਆ। ਇਹਦੇ ਚ 5-7 ਆਂਡੇ ਸੁੱਟੋ ਤੇ ਇਹਨੂੰ ਜਿਹੜਾ ਨਾ ਫੈਂਟਾ ਦਿਓ ਤੇ ਰੋਟੀ ਪਕਾ ਕੇ ਦਿਓ। ਮੈਂ ਜਾਣਾ ਹੈ, ਲੇਟ ਹੋ ਗਿਆ, 1 ਵਜ ਗਿਆ, ਆਫਿਸ ਵੀ ਬੰਦ ਹੋ ਜਾਣਾ ਬਾਅਦ ਦੇ ਵਿੱਚ। ਟਾਈਮ ਕਿੰਨਾ ਹੋ ਗਿਆ? ਲੈ 12 ਵਜ ਗਏ ਤੇ 51 ਮਿੰਟ ਹੋ ਗਏ ਨੇ, ਉਤੋਂ ਆਫਿਸ ਬੰਦ ਹੋ ਜਾਣਾ। ਆਟਾ ਕੱਢ ਲਓ, ਮਿੰਟ ਮਾਰੋ, ਠੀਕ ਹੈ। ਗੱਲ ਕਿੱਧਰ ਦੀ ਕਿੱਧਰ ਨੂੰ ਪੈ ਗਈ ਤੇ ਗੱਲ ਦੇ ਜਿਹੜਾ ਨਾ ਟਾਈਮ ਹੀ ਬਹੁਤ ਜ਼ਿਆਦਾ ਲੱਗ ਗਿਆ। ਫੀਸਾਂ ਪੇ ਕਰ ਦਿੱਤੀ, ਲੇਕਿਨ ਫਿਰ ਵੀ ਉੱਥੇ ਜਾ ਕੇ ਲੈਣਾ ਤੇ ਲੱਗਣਾ ਪੈਣਾ ਹੈ। ਤੇ ਲੈਣ ਵਾਲਾ ਕੰਮ ਪਾਕਿਸਤਾਨ ਦੇ ਵਿੱਚ ਬਹੁਤ ਖਰਾਬ ਹੈ ਤੇ ਬੜੀ ਸਪੀਡ ਨਾਲ ਸ਼ਾਜ਼ੋ ਨਾਜ਼ਰ ਹੋ ਕੇ ਹੋਣ ਡਿਆ। ਇਹ ਲਓ ਫੜੋ ਪਲੇਟ, ਇਹਦੇ 'ਚ ਕੱਟੋ ਸਮਾਨ ਸਾਰਾ ਤੇ ਮਿੰਟ ਮਾਰੋ, ਹੁਣ ਰੋਟੀ ਦਾ ਬੰਦੋਬਸਤ ਕਰੀਓ ਕੋਈ। ਲੋ ਜੀ ਹੁਣ ਹੋ ਗਿਆ ਰੋਟੀ ਪਾਣੀ ਦਾ ਟਾਈਮ, ਠੀਕ ਹੈ। ਤੇ ਬੇਬੇ ਨੇ ਉਧਰ ਰੋਟੀਆਂ ਪਕਾਉਣ ਲੱਗੀ। ਬੇਬੇ ਮੈਨੂੰ ਕਹਿੰਦੀ ਪੁੱਤਰ ਤੂੰ ਜਿਹੜਾ ਨਾ ਆਂਡਾ ਬਣਾ, ਤੇ ਆਂਡਾ ਜਿਹੜਾ ਨਾ ਰਲਾ ਤੇ ਦਿੱਤਾ ਮਾਈ ਨੇ ਸਾਰਾ ਕੁਝ ਪਾ ਕੇ ਹੈ। ਤੇ ਹੁਣ ਜਿਹੜਾ ਨਾ ਮੈਂ ਇਹਨੂੰ ਪਹਿਲੇ ਲਵਾਂ ਸਾਲਨ ਬਣਾ ਜਾਂਦਾ, ਠੀਕ ਹੈ। ਟਿੱਕੀ ਬਣਾਉਣੀ ਹੈ ਕਿ ਸਾਲਨ ਬਣਾਉਣਾ? ਮੈਂ ਕਹਿੰਦਾ ਮੈਂ ਸਾਲਨ ਬਣਾਵਾਂ, ਜਿਵੇਂ ਮਰਜ਼ੀ ਬਣਾ ਲਾ। ਲੋ ਜੀ ਮੈਂ ਸਾਲਨ ਬਣਾ ਲਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਵਿਖਾਉਂਦੇ ਹਾਂ। 2000 years later. चलो जी दिलबर अस्सलाम वालेकुम व रहमतुल्लाहि व बरकातहू। जन्नतुल हलाल व दोज़खुल हराम। ਜਿੱਧਰ ਗਿਆ ਸੀ ਕੀ ਬਣਿਆ? उधर आ खत बनया। ਮੈਂ ਤੈਨੂੰ ਕੀ ਪੁੱਛਣੀ, ਤੂੰ ਮੈਨੂੰ ਕੀ ਦੱਸਣਾ? ਚਮਚਾ ਸਿੱਟਣਾ ਵਾ ਇਧਰੋਂ। यार जिधर मैं गया सी ना उधर कट्टा बनया सी ते इधर मुर्गा बनया। आय हाय हाय क्या बात, लेग पीस। ਇੰਨਾ ਬਦਤਮੀਜ਼ ਆ। ਮੈਂ ਤੈਨੂੰ ਪੁੱਛਣ ਨਹੀਂ ਵੀ ਪਾਸਪੋਰਟ ਦੀ ਪਾਰ ਹੋ ਗਿਆ। ਅੱਛਾ ਪਾਸਪੋਰਟ ਦਾ ਯਾਰ ਸੀਨ ਹੈ ਕਿ ਜਿਹੜਾ ਨਾ ਮੈਨੂੰ ਪਾਸਪੋਰਟ ਆਫਿਸ ਦੀ ਟਾਈਮਿੰਗ ਦਾ ਨਹੀਂ ਸੀ ਪਤਾ ਹੈ। ਮੈਂ ਪਹਿਲੇ ਸੋਚਿਆ ਕਿ ਮੈਂ ਆਨਲਾਈਨ ਹੀ ਬਣਾ ਲਾਂ, ਫਿਰ ਮੈਂ ਕਿ ਆਨਲਾਈਨ ਪਾਕਿਸਤਾਨ 'ਚ ਨਿਜ਼ਾਮ ਕੋਈ ਖਾਸ ਨਹੀਂ ਹੈ ਤੇ ਮੈਂ ਫੀਸ ਆਨਲਾਈਨ ਪੇ ਕਰ ਦਿੱਤੀ। ਗੱਲਾਂ ਬਾਤਾਂ ਕਰਦਿਆਂ ਨਾ ਜੀ ਨਾਸ਼ਤਾ ਕਰਦੇ ਮੈਨੂੰ ਹੋ ਗਿਆ ਜੀ 1:40। ਮੈਂ ਐਵੇਂ ਨਿਕਲਣ ਤੋਂ ਪਹਿਲੇ ਮੈਂ ਕਿਹਾ ਟਾਈਮਿੰਗ ਤੇ ਚੈੱਕ ਕਰਾਂ, ਠੀਕ ਹੈ। ਮੈਂ ਗੂਗਲ ਕੀਤਾ, ਟਾਈਮਿੰਗ ਦਾ ਪਤਾ ਚੱਲਿਆ ਜੀ ਜਿਹੜਾ ਨਾ ਸਵੇਰ 9 ਵਜੇ ਤੋਂ ਲੱਗ ਕੇ 2 ਵਜੇ ਤੱਕ ਜਿਹੜਾ ਨਾ ਟਾਈਮਿੰਗ ਹੁੰਦੀ, ਕੀ ਉਹਦਾ ਨਾਮ ਹੈ ਪਾਸਪੋਰਟ ਆਫਿਸ ਦੀ, ਤੇ 2:30 ਵਜੇ ਤੋਂ ਬਾਅਦ ਜਿਹੜਾ ਨਾ ਉਹ ਰਿਸੀਵਿੰਗ ਦਿੰਦੇ ਨੇ। ਮੈਂ ਕਿਹਾ ਫਿਰ ਵੀ ਚਲੋ ਮੈਂ ਜਾਣਾ ਇੱਕ ਦਫਾ, ਕੀ ਪਤਾ ਮੈਂ 10 ਮਿੰਟਾਂ 'ਚ ਪਹੁੰਚ ਜਾਣਾ, ਆਪਾਂ ਫੀਸ ਤੇ ਪਈ ਹੋਈ ਹੈ ਤੇ ਲੇਕਿਨ ਕੋਈ ਖਾਤਾ ਚੱਲ ਜੇ। ਲੇਕਿਨ ਇਹ ਹੈ ਕਿ ਜਾਂਦੇ ਨੇ ਉਹਨਾਂ ਨੇ ਭਾਈ ਨਾ, ਮੈਂ ਕਿਹਾ ਮੈਂ ਇਨਫਲੂਐਂਸਰ ਹਾਂ, ਕਹਿੰਦੇ ਫਿਰ ਅਸੀਂ ਕੀ ਕਰੀਏ? ਮੈਂ ਕਿਹਾ ਭਾਈ ਮੈਂ ਸੈਲੀਬ੍ਰਿਟੀ ਹਾਂ, ਕਹਿੰਦਾ ਭਾਈ ਫਿਰ ਮੈਂ ਕੀ ਕਰਾਂ ਹੈ। ਮੈਂ ਕਿਹਾ ਤੂੰ ਮੈਨੂੰ ਨਹੀਂ ਜਾਣਦਾ, ਕਹਿੰਦਾ ਭਾਈ ਵਾਕਿਆ ਨਹੀਂ ਜਾਣਦਾ। ਜਦੋਂ ਉਹਨੇ ਕਹਿੰਦਾ ਭਾਈ ਵਾਕਿਆ ਹੀ ਨਹੀਂ ਜਾਣਦਾ, ਕਸਮੇ ਮੇਰਾ ਜੀ ਕਰੇ ਮੈਂ ਹਰ ਸੋਸ਼ਲ ਮੀਡੀਆ ਡਿਲੀਟ ਕਰਦਾ, ਮੈਂ ਕੰਧ 'ਚ ਟੱਕਰਾਂ ਮਾਰਾਂ। ਮੈਂ ਉੱਥੇ ਇੱਕ ਵਾਰੀ ਇੰਜ ਕੀਤਾ, ਮੈਂ
ਕਹਿੰਦਾ ਭਾਈ ਬਾਹਰ ਹੋ ਕੇ ਕਾਰਾਂ ਜਿਹੜੀਆਂ ਪਰੇਸ਼ਾਨੀਆਂ ਕਰਨੀਆਂ ਇਹਨਾਂ ਕਹਿੰਦਾ ਤੇਰੇ ਵਰਗੇ ਫਰਾਡੀ ਮੈਂ ਡੇਲੀ ਵੇਖਦਾ ਕਹਿੰਦਾ ਐਡਾ ਤੂੰ ਰਹਿੰਦਾ ਨਹੀਂ ਕਿਤੇ ਅਸ਼ਕੇ ਘੁਮਿਆਰ ਉਹ ਕਿਹੜਾ ਅਚਕੇ ਕਮਿਆਰ ਅਸ਼ਕੇ ਕੁਮਾਰ ਜਿਹੜਾ ਨਾ ਉਹਦਾ ਅਸਲ ਨਾਂ ਅਸ਼ਕੇ ਘੁਮਿਆਰ ਆ ਆ ਪੁੱਤਰਾ ਤਾਂ ਆਪਦੇ ਮੁਲਕ 'ਚ ਜੱਬਦਾ ਫਿਰਦਾ ਤੂੰ ਆਪਦੇ ਤੇ ਫਿਰ ਜਿਹੜਾ ਨਾ ਮੈਂ ਕਿਹਾ ਯਾਰ ਖਤਖੁਤੀ ਕਰਾ ਲਿਆ ਜਾਏ ਭਰਾ ਤੁਹਾਡਾ ਜਿਹੜਾ ਨਾ ਵੱਡੀ ਦਾੜੀ ਨਾਲ ਜਿਹੜਾ ਨਾ ਫੋਟੋ ਖਿੱਚਿਆ ਚਲੋ ਹੁਣ ਟਾਈਮ ਮਿਲ ਗਿਆ ਇਸੇ ਬਹਾਨੇ ਫਿਰ ਤੁਹਾਡੇ ਭਰਾ ਨੇ ਕਰਾਇਆ ਖਤ ਠੀਕ ਹੈ ਹਲਕੀ ਮੁਲਕੀ ਕਟਿੰਗ ਸ਼ਟਿੰਗ ਕਰਵਾਈ ਤੂੰ ਉਹ ਤਾਂ ਅਮਿਤਾਭ ਬੱਚਨ ਬਣ ਕੇ ਇੰਟਰਵਿਊ ਕਰਾਉਂਦਾ ਫਿਰ ਤੇ ਅਗਲੇ ਕਹਿੰਦੇ ਤੈਨੂੰ ਜਾਣਦੇ ਹੀ ਨਹੀਂ ਕੋਈ ਗੱਲ ਕਰਨ ਦੀ ਜਿਹੜੇ ਆ ਤੈਨੂੰ ਕੀ ਪਤਾ ਮਾਂ ਮੇਰੀਏ ਤੈਨੂੰ ਕੀ ਪਤਾ ਗੁਲਾਬ ਦੇਵੀ ਇਹ ਪੁੱਤ ਤੇਰਾ ਸਟਾਰ ਹੈ ਦੱਸੋ ਯਾਰ ਬਾਈ ਨੂੰ ਦੱਸੋ ਜ਼ਰਾ ਕਮੈਂਟ ਕਰਕੇ ਤੁਸੀਂ ਦੱਸਣਾ ਹੈ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੀ ਸਾਰਿਆਂ ਦੀ ਕਲਾਸ ਲਵਾਂ ਯਾਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਕਿਉਂ ਨਹੀਂ ਕੀਤਾ ਨਹੀਂ ਕੀਤਾ ਨਾ ਅਜੇ ਤੱਕ ਚਲੋ ਮੈਂ 5 ਸੈਕਿੰਡ ਦਾ ਟਾਈਮ ਦੇ ਰਿਹਾ 5 4 3 2 1 0 ਸਬਸਕ੍ਰਾਈਬ ਕਰ ਦਿਓ ਤਾਂ ਕੰਮ ਛੱਡਾ ਜੀ ਸਿੱਖ ਲੈ ਭੋਰਾ ਉੱਥੇ ਫਿਰ ਭੁੱਖਾ ਮਰੇਗਾ ਪਿਆ ਇਹ ਮੈਂ ਸਿੱਖਦਾ ਸਾਰਾ ਸਬਸਕ੍ਰਾਈਬ ਕਰ ਦਿੱਤਾ ਨਾ ਜਲਦੀ ਨਾਲ ਜਿਹੜਾ ਨਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਬੈਲ ਆਈਕਨ ਨਾਲ ਤੁਹਾਨੂੰ ਕੀ ਹੋਏਗਾ ਤੁਹਾਨੂੰ ਹਰ ਆਉਣ ਵਾਲੇ ਨਵੇਂ ਵਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਤੇ ਤੁਸੀਂ ਘੰਟੀ ਦਬਾ ਦੇਣੀ ਹੈ ਠੀਕ ਹੈ ਤਾਂ ਕਿ ਤੁਹਾਨੂੰ ਜਿਹੜਾ ਨਾ ਖਪਣਾ ਨਾ ਪਵੇ ਵਲੌਗ ਆਪਣੇ ਆਪ ਤੁਹਾਡੇ ਕੋਲ ਭੱਜ ਕੇ ਜਾਵੇ ਠੀਕ ਹੈ ਤੇ ਜਿਹੜਾ ਨਾ ਕੋਸ਼ਿਸ਼ ਇਹ ਕਰਿਆ ਕਰੋ YouTube ਦੇ ਵਿੱਚ ਨਾ ਇੱਕ ਅੱਧੀ ਵਾਰੀ 2-3 ਦਿਨਾਂ ਬਾਅਦ ਸਰਚ ਕਰ ਲਿਆ ਕਰੋ ਬਸ ਮਿਨੀ ਫੈਮਿਲੀ ਸਰਚ ਕਰਕੇ ਜੇ ਤੁਸੀਂ ਵਲੌਗ ਕੱਢੋਗੇ ਨਾ ਤੇ ਫਿਰ ਜਿਹਨਾਂ ਨੇ ਐਲਗੋਰਿਦਮ ਚ ਆ ਜਾਏਗਾ ਨਾ ਆਪਣਾ ਚੈਨਲ ਸਮਝਿਆ ਕਰੋ ਗੱਲਾਂ ਬਾਤਾਂ ਹੁੰਦੀਆਂ ਮਿੱਠੀਆਂ ਸਾਰੀਆਂ ਠੀਕ ਹੈ ਵਲੌਗ ਨੂੰ ਜਲਦੀ ਸ਼ੇਅਰ ਕਰ ਦਿਓ ਨਾਨੀ ਦਾਦੀ ਚਾਚੀ ਤੇ ਫੁੱਫੀ ਸਾਰਿਆਂ ਦੇ ਨਾਲ ਠੀਕ ਹੈ ਉਹਨੇ ਤਾਂ ਤੁਹਾਡਾ ਭਰਾ ਜਿਹੜਾ ਨਾ ਕੁਕਿੰਗ ਸਿੱਖ ਲਵੇ ਬੇਬੇ ਨੂੰ ਬੈਠੀ ਗਈ ਹਾਂਡੀ ਸ਼ਾਂਡੀ ਬੇਬੇ ਨੇ ਰੱਖ ਦਿੱਤੀ ਇੱਥੇ ਠੀਕ ਹੈ ਮਸਾਲਾ ਜਿਹੜਾ ਨਾ ਇਹ ਮੈਂ ਭੁੰਨੀ ਮੈਂ ਆਈ ਹਾਂ ਆਏ ਕੀ ਖੁਸ਼ਬੂਆਂ ਨੇ ਮਾਸ਼ਾਅੱਲਾ ਓਏ ਤੇਰੀ ਭੈਣ ਤੁਸੀਂ ਅਕਲੋਂ ਵੇਲਾ ਤੈਨੂੰ ਨਹੀਂ ਆਖਿਆ ਉਹ ਮੇਰੇ ਹੱਥ ਤੇ ਪੈ ਗਿਆ ਛਿੱਟਾ ਮੈਂ ਉਹਦੀ ਬੋਟੀ ਦੀ ਆਖਿਆ ਤੇਰੀ ਭੈਣ ਮੈਂ ਕੁੱਕੜੀ ਨੂੰ ਆਖਿਆ ਤੇਰੀ ਭੈਣ ਨੂੰ ਸੀ ਭਾਵੇਂ ਮੇਰੀ ਭੈਣ ਨੂੰ ਕਹੇ ਮਾਸੀ ਨੂੰ ਕਹੇਗਾ ਤੇ ਮੈਂ ਕੁੱਕੜੀ ਨੂੰ ਆਖਿਆ ਮੈਂ ਕਿਹਾ ਤੇਰੀ ਭੈਣ ਨੂੰ ਸੀ ਉਹ ਮੇਰੇ ਉੱਬਲਦਾ ਆ ਛਿੱਟਾ ਪਿਆ ਮੈਂ ਤੁਹਾਨੂੰ ਦਿਖਾਣਾ ਮੇਰੇ ਨਾ ਇਹ ਇੱਥੇ ਕਰਕੇ ਇਹ ਆ ਵੇਖੋ ਜਿੱਥੇ ਜ਼ੂਮ ਹੋ ਰਿਹਾ ਨਾ ਉੱਥੇ ਕਰਕੇ ਮੇਰੇ ਉੱਬਲਦਾ ਆ ਛਿੱਟਾ ਪਿਆ ਇੱਕ ਹੋਈ ਮੈਂ ਕਹਿੰਦਾ ਮੇਰੇ ਫਿਫੜੇ ਖੋਲ ਉੱਠਿਆ ਇਹ ਕਰਕੇ ਆਈਆਂ ਮੈਨੂੰ ਮਾਰਨੀ ਇਹ ਹੱਥ ਕਿਵੇਂ ਸੜ ਗਿਆ ਚੁੱਲ੍ਹਾ ਕਿੱਥੇ ਸੀ ਹੱਥ ਕਿਵੇਂ ਸੜ ਗਿਆ ਆ ਛਿੱਟੇ ਕਿਵੇਂ ਪੈ ਭਾਈ ਤੁਹਾਡੀ ਫੀਲਡ ਤੁਹਾਡਾ ਐਕਸਪੀਰੀਅੰਸ ਹੈ ਚੁੱਲ੍ਹੇ ਤੇ ਬਹਿ ਕੇ ਹੱਥ ਦਾ ਨਾ ਤੁਹਾਡੀ ਫੀਲਡ ਹੈ ਤੁਹਾਡਾ ਐਕਸਪੀਰੀਅੰਸ ਵੇਖੋ ਮੇਰੇ ਕੋਲ ਉਦੋਂ ਜਿਹੜਾ ਨਾ ਨਹੀਂ ਕੀਤਾ ਗਿਆ ਨਾ ਨਹੀਂ ਚੱਕਿਆ ਗਿਆ ਉਦੋਂ ਪਿੰਡ ਗਿਆ ਵੱਡੀ ਮੈਨੇ ਹਾਂਡੀ ਮੈਂ ਲਿਆ ਕੇ ਰੱਖੀ ਉਹਨਾਂ ਨੇ ਵੇਖ ਲਾ ਉਵੇਂ ਦੇਸੀ ਦਾ ਢੱਕਣ ਪਾਉਣੇ ਤੋਂ ਬਗੈਰ ਹੀ ਚੱਕ ਦਿੱਤਾ ਉਤੋਂ ਪੌੜੇ ਤੋਂ ਬਗੈਰ ਚੁੱਕ ਲਈਦੇ ਆ ਉਹ ਨਹੀਂ ਇਹ ਫੁੰਮਣ ਵਾਲਾ ਨਹੀਂ ਸੀਗਾ ਫੁੰਮਣ ਲੱਥਿਆ ਆਇਆ ਸੀ ਹੁੰਦਾ ਉਦਾਂ ਹੀ ਚੁੱਕ ਲਈਦਾ ਇਦਾਂ ਹੀ ਚੁੱਕ ਇਹ ਤੇ ਠੰਡਾ ਪਿਆ ਵਾ ਇੱਕਦਮ ਵਾਹ ਇਹ ਤਾਂ ਹੁਣੇ ਉੱਤੇ ਰੱਖਿਆ ਨਾ ਉਹਨੇ ਹਾਂਡੀ ਪਕਾ ਕੇ ਜਦੋਂ ਮੈਂ ਲਾਈ ਤੱਕਣ ਐਂ ਜੁਬਲਦਾ ਪਿਆ ਸੀ ਜਿਵੇਂ ਲੋਹਾ ਉਬਲ ਉਹ ਪੁੱਤਰ ਰੋਟੀ ਖਾਣ ਲਈ ਉਹ ਵੇਲਾ ਉਹ ਫਿਰ ਪੋਣਾ ਫੜ ਕੇ ਚੱਕਿਆ ਬੜੀ ਤੇਜ਼ ਆ ਬੜੀ ਤੇਜ਼ ਆ ਹੈ ਮੇਰੇ ਪੋਟੇ ਘਸੇ ਪੈ ਭਾਂਡੇ ਧੋ ਹਾਂ ਤਾਂ ਪਰ ਜਿਹੜਾ ਨਾ ਠੀਕ ਹੈ ਲਓ ਜੀ ਹੁਣ ਜਲਦੀ ਨਾਲ ਹਾਂ ਰੋਟੀ ਦਾ ਕੋਈ ਬੰਦੋਬਸਤ ਕਰੀਏ ਬੇਬੇ ਨੂੰ ਮੈਂ ਲਿਆ ਕੇ ਦਿੱਤਾ ਦਹੀਂ ਠੀਕ ਹੈ ਨਾਲ ਲਿਆ ਕੇ ਤਾਂ ਮੁਰਗਾ ਤੇ ਨਾਲ ਲਿਆ ਕੇ ਤਾਂ ਦਹੀਂ ਮੈਂ ਕਿਹਾ ਜਿੱਦਾਂ ਹੀ ਬਾਅਦ ਘਰਾਂ ਦਾ ਜਾਂ ਗੋਸ਼ਤ ਖਾਓ ਠੀਕ ਹੈ ਜਾਂਦੀ ਵਾਰ ਦਾ ਘਰ ਦਾ ਖਾ ਲਈਏ ਪਤਾ ਨਹੀਂ ਫਿਰ ਕਿੱਧਰ ਕਦੋਂ ਨਸੀਬਾਂ 'ਚ ਹੋਣਾ ਤੇ ਕਦੋਂ ਨਹੀਂ ਹੋਣਾ ਤੇ ਛੇਤੀ ਨਾਲ ਜਿਹੜਾ ਨਾ ਹੁਣ ਰੋਟੀਆਂ ਮੈਂ ਕਹਿੰਦਾ ਤੰਦੂਰ ਤੋਂ ਲਵਾ ਕੇ ਲਿਆਵਾਂ ਅੱਜ ਤੰਦੂਰ ਤੇ ਆਪਾਂ ਘਰੇ ਬਣਾ ਲੈਂਦੇ ਤਾਂ ਜਦੋਂ ਅਸੀਂ ਰੋਟੀਆਂ ਦੋ ਖਾਣੀਆਂ ਨੇ ਇੱਕ ਰੋਟੀ ਮੈਂ ਖਾਣੀ ਇੱਕ ਬੇਬੇ ਨੇ ਇੰਨੀ ਕੁ ਰੋਟੀ ਖਾਣੀ ਹੈ ਦੋ ਰੋਟੀਆਂ ਘਰੇ ਆਪਾਂ ਗੋਸ਼ਤ ਬਹੁਤਾ ਖਾਵਾਂਗੇ ਰੋਟੀ ਘੱਟ ਖਾਵਾਂਗੇ ਅੱਜ ਆਪਾਂ ਕਰਨਾ ਹੈ ਸ਼ਾਦੀ ਵਾਲਾ ਮੋਲ ਠੀਕ ਹੈ ਨਾ ਗਜਨੀ ਮੈਂ ਕਹਿੰਦਾ ਅੱਜ ਚਮਕਾ ਦਿਓ ਕੰਮ ਗਜਨੀ ਹੱਸਿਆ ਹੀ ਹੈ ਐਡਾ ਬਦਤਮੀਜ਼ ਹੋਣਾ ਪੁੱਠੇ ਨਾਲ ਯਾਰ ਮੈਂ ਕੁਝ ਗਲਤ ਆਖਿਆ ਕੁਝ ਮੈਂ ਗਲਤ ਤਾਂ ਨਹੀਂ ਆਖਿਆ ਚਲੋ ਜੀ ਇੱਕ ਦਫਾ ਉਹਨਾਂ ਹਾਂਡੀ ਰੋਟੀ ਕਰੀਏ ਠੀਕ ਹੈ ਤੇ ਮੈਂ ਜਿਹੜਾ ਨਾ ਇੱਕ ਛੋਟਾ ਜਿਹਾ ਕੰਮ ਮੈਂ ਜਲਦੀ ਨਾਲ ਛੋਟਾ ਜਿਹਾ ਕੰਮ ਜਾ ਕੇ ਨਿਬੇੜਿਆ ਵਾਂ ਤੇ ਬੇਬੇ ਹਾਂਡੀ ਹੁੰਡੀ ਪਕਾ ਲਵੇ ਤੇ ਫਿਰ ਤੁਹਾਡੇ ਨਾਲ ਆ ਕੇ ਗੱਲਾਂ ਬਾਤਾਂ ਬਾਅਦ ਚ ਸਾਂਝੀਆਂ ਕਰਦੇ हैं रात तो काफ़ी ज़्यादा हो चुकी है और माँ जी गई हैं सो मैं काम कर रहा था काम शाम करके अभी जाके फ्री हुआ हूँ ठीक है तो मैंने कहा यहीं पे आज का व्लॉग एंड करते हैं अब कंटिन्यू और करने को तो कुछ है नहीं क्योंकि माँ जी से थोड़ी बातचीत होती थी लेकिन माँ जी आज जल्दी सो गए हैं क्योंकि सुबह जल्दी उठे हुए तो कल भी उनकी नींद पूरी नहीं हुई थी और सारा दिन काम शाम में ऐसे गुजर गया उम्मीद है कि वीडियो अच्छी लगी लाइक शेयर कमेंट चैनल को सब्सक्राइब करना मिलता है सुबह एक नए व्लॉग के साथ अल्लाह हाफिज़ बाय बाय।